ਕਦੀ ਕਦੀ ਨਾ ਸਾਨੂੰ ਉਸ ਇਨਸਾਨ ਤੋਂ ਦੂਰ ਹੋਣਾ ਪੈਂਦਾ ਜਿਹਨੂੰ ਅਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ। ਇਸ ਕਰਕੇ ਨਹੀਂ ਕਿ ਅਸੀਂ ਹੰਕਾਰ ਕਰਦੇ ਜਾਂ ਸਾਨੂੰ ਕੋਈ ਹੋਰ ਪਸੰਦ ਆ ਗਿਆ, ਇਸ ਕਰਕੇ ਸਾਨੂੰ ਰਿਸਪੈਕਟ ਨਹੀਂ ਮਿਲਦੀ, ਬਰਾਬਰ ਸਾਨੂੰ ਉਹ ਪਿਆਰ ਨਹੀਂ ਮਿਲਦਾ। ਸਮਝੋ ਕਿ ਅਗਲਾ ਬੰਦਾ ਤੁਹਾਡੀ ਛੋਟੀ ਛੋਟੀ ਗਲਤੀ ਤੁਹਾਨੂੰ ਕੱਢ ਕੇ ਮੂਹਰੇ ਰੱਖ ਰਿਹਾ ਕਿ ਤੂੰ ਆਹ ਕੀਤਾ ਤੂੰ ਉਹ ਕੀਤਾ, ਪਰ ਤੁਸੀਂ ਸੁਧਾਰ ਰਹੇ ਆ ਕਿ ਚੱਲ ਯਾਰ ਅਗਲੀ ਵਾਰੇ ਮੈਂ ਗਲਤੀ ਨਹੀਂ ਕਰਨੀ, ਤਾਂ ਕਿ ਅਗਲੇ ਬੰਦੇ ਨੂੰ ਫੀਲ ਨਾ ਹੋਵੇ, ਅਗਲੇ ਬੰਦੇ ਨੂੰ ਇਹ ਨਾ ਲੱਗੇ ਕਿ ਮੈਂ ਉਹਨੂੰ ਪਿਆਰ ਨਹੀਂ ਕਰਦਾ। ਪਰ ਅਗਲਾ ਬੰਦਾ ਕੀ ਕਰਦਾ ਹੈ, ਤੁਸੀਂ ਉਹਨੂੰ ਗਲਤੀ ਕੱਢ ਕੇ ਦੱਸ ਦਿਓ ਉਹਦੀ ਯਾਰ ਤੂੰ ਆਹ ਕੀਤਾ, ਅਗਲੇ ਫਰਕ ਹੀ ਨਹੀਂ ਪੈਂਦਾ, ਅਗਲਾ ਇਗਨੋਰ ਕਰ ਦਿੰਦਾ ਤੁਹਾਡੀਆਂ ਗੱਲਾਂ, ਜਿੱਦਾਂ ਕਿ ਕੁਝ ਵੀ ਨਹੀਂ ਹੁੰਦਾ, ਹੱਸ ਕੇ ਟਾਲਤਾ ਜਾਂ ਕਹਿਤਾ ਨਹੀਂ ਕੁਝ ਨਹੀਂ ਹੁੰਦਾ ਜਾਂਦਾ, ਫਿਰ ਦੁਬਾਰਾ ਅਗਲਾ ਬੰਦਾ ਗਲਤੀ ਕਰਦਾ। ਹੁਣ ਸਮਝੋ ਕਿ ਅਗਲਾ ਬੰਦਾ ਜੇ ਤੁਹਾਡੀ ਟੈਨਸ਼ਨਾਂ ਭਾੜੀ ਜਾਵੇ, ਹੁਣ ਜੇ ਤੁਸੀਂ ਕਿਸੇ ਨਾਲ ਗੱਲ ਕਰੋ ਉਹ ਮਾੜਾ, ਸਮਝਦੇ ਆ, ਮਤਲਬ ਅਗਲੇ ਬੰਦੇ ਨੂੰ ਆਪਣੇ ਹੀ ਨਹੀਂ ਕੁਝ ਦੀਦਾ, ਆਪਣੇ ਦੂਸਰੇ ਦੀ ਗਲਤੀ ਦੀਦੀ ਆ। ਇਸ ਕਰਕੇ ਉੱਥੇ ਨਾ ਪਿੱਛੇ ਹੋਣਾ ਜ਼ਰੂਰੀ ਆ। ਸਮਝੋ ਕਿ ਯਾਰ ਤੁਸੀਂ ਆਪਣੀ ਨਜ਼ਰਾਂ 'ਚ ਗਿਰ ਗਏ, ਉੱਥੇ ਸਭ ਤੋਂ ਭੈੜੀ ਫੀਲਿੰਗ ਆ ਦੁਨੀਆ ਦੀ। ਉਹ ਤੁਸੀਂ ਸ਼ੀਸ਼ੇ 'ਚ ਸਾਹਮਣੇ ਆਪਣੇ ਨੂੰ ਖੜੇ ਹੋ ਕੇ ਕਹੋਗੇ ਯਾਰ ਕੀ ਕਰਨ ਡਿਆ ਤੂੰ, ਅਗਲਾ ਬੰਦਾ ਕੁਝ ਵੀ ਨਹੀਂ, ਅਗਲਾ ਬੰਦਾ ਪਿਆਰ ਕਰਦਾ ਸੁਧਰੇ, ਨਹੀਂ ਪਿਆਰ ਕਰਦਾ ਤੇ ਬੈਟਰ ਯਾਰ ਅਲੱਗ-ਅਲੱਗ ਹੋਣਾ ਉੱਥੇ ਬਹੁਤ ਜ਼ਰੂਰੀ ਆ। ਕਿਉਂਕਿ ਜਦ ਅਗਲਾ ਬੰਦਾ ਅਸਰ ਹੀ ਨਹੀਂ ਕਰ ਰਿਹਾ, ਤੁਹਾਡੀ ਹਰ ਗਲਤੀ ਆ, ਮਤਲਬ ਤੁਸੀਂ ਸੁਧਾਰੋ, ਅਗਲਾ ਬੰਦਾ ਆਪਣੀ ਗਲਤੀ ਇੱਕ ਬਿਨਾਂ ਸੁਧਾਰੇ।